व्यूअर्स वेलकम बैक इन आवर प्रोग्राम जी डॉक्टर साहब एंड वाले सैक्शन में साडे दर्शकों दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1624 ਦੇ ਵਿੱਚ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸ਼ਹਿਰ ਦੀ ਨੀਂਹ ਰੱਖੀ ਜੀ। 1921 ਚ ਅੰਗਰੇਜ਼ਾਂ ਵੱਲੋਂ ਜਿਹੜੀ ਕਿ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ 1914 ਦੇ ਪੀਰੀਅਡ ਢਾਹ ਦਿੱਤੀ ਗਈ ਸੀ ਕਿਉਂਕਿ ਦਿੱਲੀ ਬਣ ਰਹੀ ਸੀ ਔਰ ਜਿਹੜਾ ਵਾਇਸਰਾਏ ਰੀਗਲ ਜਿਹੜਾ ਅੱਜ ਰਾਸ਼ਟਰਪਤੀ ਭਵਨ ਹੈ ਇਸ ਨੂੰ ਜਿਹੜੀ ਸੜਕ ਜਾਂਦੀ ਸੀ ਉਹਦੇ ਰਸਤੇ 'ਚ ਗੁਰਦੁਆਰਾ ਰਕਾਬਗੰਜ ਦੀ ਔਰ ਇਹ ਸਾਰੀ ਜਿਹੜੀ ਅੱਜ ਦਿੱਲੀ ਬਣੀ ਹੈ ਪਾਰਲੀਮੈਂਟ ਹਾਊਸ ਇਹ ਸਭ ਗੁਰਦੁਆਰਾ ਰਕਾਬਗੰਜ ਔਰ ਬੰਗਲਾ ਸਾਹਿਬ ਰਾਏ ਸੀਨਾ ਪਿੰਡ ਦੀ ਇਹ ਸਾਰੇ ਗੁਰਦੁਆਰਿਆਂ ਦੀ ਜ਼ਮੀਨ ਤੇ ਬਣਿਆ ਸਾਰਾ ਇਹ ਸ਼ਹਿਰ ਇਹ ਜਿਹੜਾ ਖਾਸ ਤੌਰ ਤੇ ਬਿਲਡਿੰਗਸ ਨੇ। ਸੋ ਉਹਨਾਂ ਨੇ ਕੰਧ ਢਾਹ ਦਿੱਤੀ। ਉਦੋਂ ਸਿੱਖਾਂ ਨੇ ਵਿਰੋਧ ਕੀਤਾ ਮੋਰਚਾ ਲੱਗਣ ਲੱਗਾ ਫਿਰ ਵਰਲਡ ਵਾਰ ਸ਼ੁਰੂ ਹੋ ਗਿਆ 1914 ਵਾਲਾ। ਉਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਜੇ ਅਸੀਂ ਬਾਅਦ 'ਚ ਦੇਖਦੇ ਹਾਂ 1919 'ਚ ਖਤਮ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ। ਫਿਰ ਸਿੱਖਾਂ ਨੇ ਕਿਹਾ ਅਸੀਂ ਮੋਰਚਾ ਲਾਣਾ ਤੇ ਰਿਪਦਮਨ ਸਿੰਘ ਨਾਭਾ ਜਿਹੜੇ ਨੇ ਉਹਨਾਂ ਨੇ ਫਿਰ ਦਖਲਅੰਦਾਜ਼ੀ ਕੀਤੀ ਔਰ ਉਹਨਾਂ ਦੇ ਖਰਚੇ ਦੇ ਉੱਤੇ ਅੰਗਰੇਜ਼ਾਂ ਨੇ ਉਹ ਕੰਧ ਜਿਹੜੀ ਆ ਉਹ ਵਾਪਸ ਬਣਾਈ ਗੁਰਦੁਆਰਾ ਰਕਾਬਗੰਜ ਦੀ ਜਿਹੜੀ ਕਿ ਸਿੱਧੀ ਸੜਕ ਕੱਢਣ ਲਈ ਉਸ ਵਾਇਸਰਾਏ ਦੇ ਘਰ ਨੂੰ ਢਾਈ ਗਈ ਸੀ ਜੀ। 1984 ਚ ਅੱਜ ਦੇ ਦਿਨ ਫਿਰੋਜ਼ਪੁਰ ਚ CRPF ਨੇ 6 ਸਿੱਖ ਗੋਲੀਆਂ ਦੇ ਨਾਲ ਭੁੰਨ ਦਿੱਤੇ ਕਈ ਜ਼ਖਮੀ ਹੋਏ ਔਰ 20 ਗੁਰਦੁਆਰੇ ਉਹ ਸਾਰੇ ਖਿੱਤੇ ਦੇ ਉਹਨਾਂ ਦਾ ਬਿਜਲੀ ਪਾਣੀ ਕੱਟ ਦਿੱਤਾ। ਇਹ ਸਾਰੀਆਂ ਹੀ ਡਿਵੈਲਪਮੈਂਟਸ ਹੁਣ ਅਪ੍ਰੈਲ ਦੇ ਮਹੀਨੇ 'ਚ ਹੋ ਰਹੀਆਂ ਤੇ ਜੂਨ ਦੀਆਂ ਤਿਆਰੀਆਂ ਹੋ ਰਹੀਆਂ ਸੀ ਕਿ ਫਿਰ ਕਿਵੇਂ 37 ਗੁਰਦੁਆਰਿਆਂ ਤੇ ਅਟੈਕ ਕੀਤਾ ਟੈਂਕ ਲਿਆਂਦੇ। ਸੋ ਇਹ ਸਾਰੀ ਇੱਕ ਪਲੈਨਡ ਕੰਸਪੀਰੇਸੀ ਸੀ ਸਿੱਖ ਨਸਲਕੁਸ਼ੀ ਦੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1348 ਦੇ ਵਿੱਚ ਪਹਿਲਾ ਇੰਗਲਿਸ਼ ਆਰਡਰ ਆਫ ਨਾਈਟਹੁੱਡ ਨਾਈਟ ਕੇ ਨਾਲ ਹੈ ਇਹ ਐਨ ਵਾਲਾ ਰਾਤ ਵਾਲੀ ਰਾਤ ਨਹੀਂ ਹੈ ਨਾਈਟ ਯੋਧਾ ਇਹ ਜਿਹਨੂੰ ਨਾਈਟ ਕੈਂਪ ਦਿੰਦੇ ਸੀ ਜਿਹਨੂੰ ਨਵਾਜਣੇ। ਸੋ ਇਹ ਨਾਈਟਹੁੱਡ ਦਾ ਜਿਹੜਾ ਆਰਡਰ ਹੈ 1348 ਸ਼ੁਰੂ ਹੋਇਆ। 1662 ਦੇ ਵਿੱਚ ਕਨੈਟੀਕਟ ਜਿਹੜੀ ਹੈ ਉਹ ਅੰਗਰੇਜ਼ੀ ਕਾਲਨੀ ਦੇ ਤੌਰ ਤੇ ਚਾਰਟਰਡ ਕਾਲਨੀ ਬਣੀ। 1799 ਚ ਅਮਰੀਕਾ ਦੀ ਰਾਜਧਾਨੀ ਨਿਊਯਾਰਕ ਹੁੰਦੀ ਸੀ ਔਰ ਇੱਥੇ ਫਰੈਂਕਲਿਨ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਵਾਸ਼ਿੰਗਟਨ ਨੇ ਮੂਵ ਕੀਤਾ। ਵਾਸ਼ਿੰਗਟਨ DC ਬਾਅਦ ਚ ਰਾਜਧਾਨੀ ਬਣੀ। 1891 ਚ ਅੱਜ ਦੇ ਦਿਨ ਮਾਸਕੋ ਸ਼ਹਿਰ ਚੋਂ ਸਾਰੇ ਯਹੂਦੀਆਂ ਨੂੰ ਕੱਢ ਦਿੱਤਾ ਗਿਆ। 1940 ਚ ਮਿਸਿਸਿਪੀ ਦੇ ਇੱਕ ਡਾਂਸ ਹਾਲ ਦੇ ਵਿੱਚ ਅੱਗ ਲੱਗ ਗਈ ਔਰ 200 ਜਿਹੜੇ ਬੰਦੇ ਨੇ ਉਹ ਜਿਉਂਦੇ ਸੜ ਕੇ ਮਰ ਗਏ 1940 ਦੇ ਵਿੱਚ ਜੀ। 1949 ਦੇ ਵਿੱਚ ਚੀਨ ਦੀ ਰੈੱਡ ਆਰਮੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਉਹਨਾਂ ਨੇ ਨੈਨਕਿੰਗ ਜਿਹੜੀ ਉਸ ਵੇਲੇ ਕੈਪੀਟਲ ਸੀ ਉਸ ਦੇ ਉੱਤੇ ਕਬਜ਼ਾ ਕੀਤਾ। ਹੁਣ ਤਾਂ ਬੀਜਿੰਗ ਹੈ ਕੈਪੀਟਲ। 1956 ਦੇ ਵਿੱਚ US ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਬੱਸਾਂ ਦੇ ਵਿੱਚ ਕਾਲੇ ਤੇ ਗੋਰਿਆਂ ਦੇ ਲਈ ਅੱਡ-ਅੱਡ ਸੀਟਾਂ ਨਹੀਂ ਹੋਣਗੀਆਂ। ਇਹ ਸੈਗਰੀਗੇਸ਼ਨ ਬੰਦ ਕੀਤੀ। 1962 ਚ ਪਹਿਲੀ US ਸੈਟੇਲਾਈਟ ਜਿਹੜੀ ਹੈ ਉਹ ਮੂਨ ਦੇ ਉੱਤੇ ਪਹੁੰਚੀ ਚੰਦਰਮਾ ਤੇ ਚੰਦਾ ਮਾਮਾ ਜੀ ਇਹਨਾਂ ਦਾ ਗ੍ਰਹਿ ਹੈ ਵੈਸੇ। 1962 ਦੇ ਵਿੱਚ ਫਸਟ ਇਹ ਮੈਂ ਕਰ ਲਿਆ। 1968 ਦੇ ਵਿੱਚ ਯੂਨਾਈਟਿਡ ਮੈਥੋਡਿਸਟ ਚਰਚ ਇਹ ਹੋਂਦ ਦੇ ਵਿੱਚ ਆਇਆ। 1984 ਚ ਪਹਿਲੀ ਵਾਰ ਏਡਜ਼ ਦੀ ਵਾਇਰਸ ਹੁਣ ਏਡਜ਼ ਬਿਮਾਰੀ ਜਿਹਦੇ ਇਲਾਜ ਦੇ ਵੀ ਨੇੜੇ ਤੇੜੇ ਪਹੁੰਚ ਰਹੇ ਨੇ ਵੈਕਸੀਨੇਸ਼ਨ ਜੀ ਏਡਜ਼ ਵਾਇਰਸ ਆਇਡੈਂਟੀਫਾਈ ਹੋਈ ਐਕਵਾਇਰਡ ਇਮਿਊਨ ਡੈਫੀਸ਼ੈਂਸੀ ਸਿੰਡਰਮ ਇਹ ਪਹਿਲੀ ਵਾਰੀ 1984 ਚ ਹੀ ਇਸ ਦੀ ਪਛਾਣ ਹੋਈ। 1985 ਚ ਕੋਕਾ ਕੋਲਾ ਇਹ ਲਗਭਗ 95 ਸਾਲ ਬਾਅਦ ਕੋਕਾ ਕੋਲਾ ਕੰਪਨੀ ਨੇ ਕਿਹਾ ਜੀ ਪੁਰਾਣਾ ਫਾਰਮੂਲਾ ਅਸੀਂ ਛੱਡਿਆ ਨਵਾਂ ਲਿਆਂਦੇ ਆ ਜਾਂ 2-4 ਮਹੀਨੇ ਚੱਲਿਆ ਸੀ ਲੋਕਾਂ ਨੇ ਕਿਹਾ ਨਹੀਂ ਇਹ ਨਹੀਂ ਸਵਾਦੀ ਪੁਰਾਣਾ ਹੀ ਚੰਗਾ ਜੀ। ਸੋ ਉਹਨਾਂ ਨੇ 1985 ਦੇ ਵਿੱਚ ਫਿਰ ਕੋਕਾ ਕੋਲਾ ਦਾ ਪੁਰਾਣਾ ਫਾਰਮੂਲਾ ਜਿਹੜਾ ਲਾਗੂ ਕਰ ਦਿੱਤਾ। 1991 ਚ USSR ਨੇ ਆਪਣੇ ਸੰਵਿਧਾਨ ਦੇ ਵਿੱਚ ਪਹਿਲਾਂ ਹੀ ਸੀ ਉਹਨਾਂ ਦੇ ਪਰ ਉਹਦੇ 'ਚ ਗਾਰੰਟੀ ਕੀਤਾ ਕਿ ਜਿਹੜਾ ਵੀ ਕੋਈ ਰਿਪਬਲਿਕ 15 ਉਹਨਾਂ ਦੇ ਸੂਬੇ ਸੀ ਜਿਹੜਾ ਰੈਫਰੈਂਡਮ ਕਰਕੇ ਅੱਡ ਹੋਣਾ ਚਾਹੇ ਉਹ ਅੱਡ ਹੋ ਸਕਦਾ ਸਾਰੇ ਹੀ ਅੱਡ ਹੋ ਗਏ ਕੱਲਾ ਰਸ਼ੀਆ ਹੀ ਰਹਿ ਗਿਆ ਬਾਕੀ 14 ਸੂਬੇ ਅੱਡ ਦੇਸ਼ ਬਣ ਗਏ। 2005 ਦੇ ਵਿੱਚ ਪਹਿਲੀ ਵਾਰ ਇੰਟਰਨੈਟ ਦੇ ਉੱਤੇ YouTube ਵੀਡੀਓਜ਼ ਅਪਲੋਡ ਹੋਣੀਆਂ ਸ਼ੁਰੂ ਹੋਈਆਂ। ਹੁਣ ਜਿਹੜਾ ਬਰਸ਼ ਕਰ ਰਿਹਾ ਹੁੰਦਾ ਉਹ ਵੀ YouTube ਤੇ ਪਾ ਦਿੰਦਾ ਜਿਹੜਾ ਕੋਈ ਕਹਿੰਦਾ ਚਪੇੜਾਂ ਪਾ ਰਹੀਆਂ ਹੁੰਦੀਆਂ ਨਿਆਣਾ ਕਹਿੰਦਾ ਆਪਣੇ ਬਾਪੂ ਨੂੰ ਹੁਣ ਲਾ ਜਰਾ ਮੈਨੂੰ ਹੱਥ ਮੈਂ ਪਾਤੀ ਹੋਈ YouTube ਤੇ ਪਤਾ ਉਦੋਂ ਹੀ ਲੱਗਦਾ ਜਦੋਂ ਫੜਿਆ ਹੁੰਦਾ ਆ ਕੇ ਬਾਪੂ ਨੂੰ ਕਿ ਤੂੰ ਕੁੱਟਿਆ ਮੁੰਡੇ ਨੂੰ। ਜੀ ਬਿਲਕੁਲ। ਸਾਡਾ ਅੱਜ ਦਾ ਸਵਾਲ ਹੈ ਭਾਰਤੀ ਗ੍ਰਹਿ ਮੰਤਰਾਲੇ ਨੇ ਅਮਰੀਕਾ ਦੀ ਫੋਲਡ ਫਾਊਂਡੇਸ਼ਨ ਵੱਲੋਂ ਭਾਰਤ ਵਿੱਚ ਫੰਡ ਭੇਜਣ ਤੇ ਲਗਭਗ ਪਾਬੰਦੀ ਲਗਾ ਦਿੱਤੀ ਹੈ। ਜੀ ਸਾਹਿਬ ਕੀ ਤੁਸੀਂ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਹੁਣ ਮੋਦੀ ਹੁਣ ਇਹੀ ਕੁਝ ਕਰਨਾ ਉਹਨਾਂ ਨੇ। ਹੁਣ ਫੋਰਡ ਫਾਊਂਡੇਸ਼ਨ ਬਹੁਤ ਵੱਡੀ ਫਾਊਂਡੇਸ਼ਨ ਹੈ ਬਹੁਤ ਸਾਰੀਆਂ NGOs ਜਿਹੜੀਆਂ এনवायरमेंट 'ਚ ਕੰਮ ਕਰਦੀਆਂ ਗਰੀਬੀ 'ਚ ਕੰਮ ਕਰਦੀਆਂ ਹੋਰ ਐਮਪਾਵਰਮੈਂਟ ਲਈ ਕੰਮ ਕਰਦੀਆਂ ਔਰ ਗੁਜਰਾਤ ਦੇ ਵਿੱਚ ਇੱਕ ਸਬਰੰਗ ਕਮਿਊਨੀਕੇਸ਼ਨ ਪਬਲਿਕੇਸ਼ਨ ਪ੍ਰਾਈਵੇਟ ਹੈ ਉਹਦੀ ਹੈਡ ਤੀਸਰਾ ਸੀਤਲਵਾਦ ਹੈ
ਇਹ ਫੰਡਡ ਬਾਈ ਫੋਰਡ ਫਾਊਂਡੇਸ਼ਨ। ਉਹਨਾਂ ਨੇ ਮੋਦੀ ਨੂੰ ਚੈਲੰਜ ਕੀਤਾ ਜਦੋਂ ਚੀਫ ਮਿਨਿਸਟਰ ਸੀ ਜੀ, ਹੋਰ ਵੀ, ਔਰ ਇਹਨਾਂ ਦੇ ਉੱਤੇ ਜਿਹੜਾ ਚਾਰਜ ਲਾਇਆ ਉਹਨਾਂ ਦੀ ਹੋਮ ਮਿਨਿਸਟਰੀ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਥੱਲੇ, ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਫੋਰਡ ਫਾਊਂਡੇਸ਼ਨ ਹੈ ਦੇ ਆਰ ਇੰਟਰਫੀਅਰਿੰਗ ਇਨ ਦਾ ਇੰਟਰਨਲ ਅਫੇਅਰਸ ਆਫ ਦਾ ਕੰਟਰੀ ਐਂਡ ਅਬੈਟਿੰਗ ਕਮਿਊਨਲ ਡਿਸਹਾਰਮਨੀ, ਕਿ ਜੀ ਇਹ ਹਿੰਦੂ ਮੁਸਲਮਾਨ ਫਸਾਦ ਪਾ ਰਹੇ ਨੇ ਜੀ, ਔਰ ਇਹ ਜਿਹੜਾ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਜਿਹੜੀ ਹੈ ਉਹ ਇੰਟਰਫੀਅਰ ਕਰ ਰਹੇ ਨੇ। ਸੋ ਹੁਣ ਜ਼ਾਹਰ ਹੈ ਕਿ ਵੀ ਫੋਰਡ ਫਾਊਂਡੇਸ਼ਨ ਨੇ ਹੀ ਇਨਫੈਕਟ ਜਿਹੜੀ ਹਿਸਟਰੀ ਆਫ ਦਾ ਸਿੱਖਸ ਬਾਈ ਖੁਸ਼ਵੰਤ ਸਿੰਘ ਹੈ ਉਹ ਫੋਰਡ ਫਾਊਂਡੇਸ਼ਨ ਨੇ ਹੀ ਫੰਡ ਕੀਤੀ ਸੀ। ਸੋ ਇਹਨਾਂ ਨੇ ਚੰਗੇ ਕੰਮ ਵੀ ਬਹੁਤ ਕੀਤੇ ਨੇ, ਪਰ ਹੁਣ ਹਿੰਦੂ ਤਵੀਆਂ ਨੂੰ ਲੱਗਦਾ ਹੈ ਕਿ ਵੀ ਪੈਸੇ ਪੂਸੇ ਇਹਨਾਂ ਦੇ ਚੰਗੇ ਖਾ ਲਏ, ਜਿਹੜਾ ਇਹਨਾਂ ਨਾਲ ਸਹਿਮਤ ਨਹੀਂ ਹੈ ਉਹਨਾਂ ਦੇ ਉੱਤੇ ਪਾਬੰਦੀ ਲਾ ਦਿਓ ਤਾਂ ਕਿ ਕੋਈ ਕੁਸਕੇ ਨਾ। ਜਿਵੇਂ ਉਹਨਾਂ ਨੇ ਗ੍ਰੀਨ ਪੀਸ ਆਰਗੇਨਾਈਜੇਸ਼ਨ ਦੀ ਜਿਹੜੀ ਨੁਮਾਇੰਦਾ ਉਹਨੇ ਇੰਗਲੈਂਡ 'ਚ ਜਾਣਾ ਸੀ, ਉਹਨੂੰ ਵੀਜ਼ਾ ਹੀ ਨਹੀਂ ਦਿੱਤਾ, ਉਹਦਾ ਪਾਸਪੋਰਟ ਜਿਹੜਾ ਉਹ ਰੱਦ ਕਰ ਦਿੱਤਾ ਕਿ ਜੀ ਇਹ ਇੱਥੇ ਡਿਸਕਾਰਡ ਫੈਲਾ ਰਹੇ ਨੇ। ਸੋ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਹੋਰ ਵੀ ਜਿਹੜੀਆਂ ਬਾਹਰਲੀਆਂ ਨੇ ਆਰਗੇਨਾਈਜੇਸ਼ਨਸ ਇਸ ਕਿਸਮ ਦੇ ਜਿਹੜਾ ਸ਼ਿਕਾਰ ਹੋਣਗੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ, ਕਬੀਰ ਸਾਹਿਬ ਦਾ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ, ਰੇ ਜਨ ਮਨ ਮਾਧੋ ਸਿਉ ਲਾਈਏ, ਚਤਰਾਈ ਨਾ ਚਤੁਰਭੁਜ ਪਾਈਏ, ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬੱਦੇ ਅਹੰਮੇਵ, ਮਿਲ ਪਾਥਰ ਕੀ ਕਰਹੀ ਸੇਵ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰਾਇਆ। ਜੀ, ਇਹਦੇ ਚ ਜ਼ਾਹਰ ਹੈ ਕਿ ਭੋਲੇ ਭਾਏ ਭਾਏ ਪਿਆਰ ਨੂੰ ਕਹਿੰਦੇ ਨੇ, ਕਿ ਇਨੋਸੈਂਟ ਲਵ, ਕਿ ਜੇ ਤੁਸੀਂ ਰੱਬ ਨੂੰ ਪਾਣਾ, ਕਨਕਲੂਡਿੰਗ ਹੈ ਭੋਲੇ ਭਾਏ ਮਿਲੇ ਰਗਰਾਇਆ, ਇਹ ਅਕਸਰ ਆਮ ਅਖਾਣ ਵੀ ਇਸਤੇਮਾਲ ਹੁੰਦਾ ਹੈ ਕਿ ਜੇ ਇਨੋਸੈਂਟ ਲਵ ਹੈ ਰੱਬ ਦੇ ਨਾਲ ਤੇ ਰੱਬ ਤਾਂ ਹੀ ਮਿਲਦਾ। ਤੇ ਸ਼ੁਰੂ ਉਹਨਾਂ ਨੇ ਕੀਤਾ ਵੀ ਤੂੰ ਜਪ ਕਰਦਾ ਹੈ, ਜਪ ਕਰਨਾ, ਚੈਂਟਿੰਗ, ਤਪ ਕਰਨਾ, ਪੈਨੈਂਸ, ਕਿਆ ਬ੍ਰਤ ਭੁੱਖੇ ਰਹਿਣਾ, ਪੂਜਾ ਵਰਸ਼ਿਪ, ਜਾਂ ਕਿ ਹਿਰਦੈ ਭਾਵ ਮਨ ਦੇ ਵਿੱਚੋਂ ਦੁਬਿਧਾ ਗਈ ਨਹੀਂ ਹੈ, ਜਪ ਤਪ ਪੂਜਾ ਦਾ ਪਖੰਡ ਕਰੀ ਜਾਓ। ਫਿਰ ਕਹਿੰਦੇ ਨੇ ਹੇ ਪਿਆਰੇ ਮਨ ਮਾਧੋ ਸਿਉ ਲਾਈਏ, ਆਪਣੇ ਨਿਰੰਕਾਰ ਦੇ ਨਾਲ ਚਿੱਤ ਨੂੰ ਲਾਓ, ਚਤਰਾਈ ਨਾ ਚਤੁਰਭੁਜ ਪਾਈਏ। ਇੱਕ ਰੱਬ ਦਾ ਨਾਂ ਹਿੰਦੂਆਂ ਨੇ 4 ਬਾਹਾਂ ਵਾਲਾ ਚਤੁਰਭੁਜ ਵੀ ਰੱਖਿਆ, ਵੀ ਚਤਰਾਈ ਦੇ ਨਾਲ ਚਲਾਕੀ ਨਾਲ ਰੱਬ ਨਹੀਂ ਮਿਲਦਾ। ਔਰ ਕਿਵੇਂ ਹੋਏ, ਪਰ ਹਰ ਦਾ ਹੁੰਦਾ ਅਵੋਇਡ ਕਰ, ਛੱਡ, ਲੋਭ ਅਰ ਲੋਕਾਚਾਰ, ਕਿ ਇਹ ਜਿਹੜੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਵਰਲਡਲੀ ਵੇਜ਼ ਔਰ ਗਰੀਡ, ਪਰ ਹਰ ਇਹ ਵੀ ਛੱਡ, ਕਾਮ ਕ੍ਰੋਧ ਅਹੰਕਾਰ, ਸੈਕਸ਼ੂਅਲ ਡਿਜ਼ਾਇਰ, ਐਂਗਰ ਔਰ ਈਗੋ, ਕਰਮ ਕਰਤ ਵੀ ਤੇਰੇ ਜਿਹੜੇ ਕਰਮ ਨੇ ਉਹ ਤਾਂ ਹੰਕਾਰ ਨਾਲ ਬੱਝੇ ਹੋਏ ਨੇ, ਮਿਲ ਪਾਥਰ ਕੀ ਕਰਹੀ, ਤੁਸੀਂ ਸਾਰੇ ਰਲ ਕੇ ਮੰਦਰ ਚ ਬੁੱਤ ਦੀ ਪੂਜਾ ਕਰਦੇ ਹੋ ਜੀ, ਲੇਕਿਨ ਬੁੱਤਾਂ ਚੋਂ ਰੱਬ ਨਹੀਂ ਨਿਕਲਦਾ। ਕਹੋ ਕਬੀਰ ਭਗਤ ਕਰ ਪਾਇਆ, ਕਿ ਅਲਟੀਮੇਟਲੀ ਭਗਤੀ ਦੇ ਨਾਲ ਬੰਦਗੀ ਦੇ ਨਾਲ ਰੱਬ ਮਿਲਦਾ। ਭੋਲੇ ਪਾਏ ਮਿਲੇ ਰਗਰਾਇਆ, ਕਿ ਇਨੋਸੈਂਟ ਲਵ ਜਿਹੜਾ ਹੈ, ਭੋਲੇ ਭਾਵ ਇੱਕ ਭਾਵ ਡਰ ਹੈ, ਇੱਕ ਭਾਵ ਪਿਆਰ ਹੈ, ਭੋਲੇ ਭਾਏ ਮਿਲੇ ਰਗਰਾਇਆ, ਉਸ ਪਿਆਰ ਦੇ ਨਾਲ ਹੀ ਰੱਬ ਮਿਲਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬੰਦਰ ਸਿੰਘ ਆਗਿਆ ਦਿਓ ਤੇ ਦੇ ਰਹੋ TV84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।